ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਜੁਲਾਈ ਦਿਨ ਸੋਮਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨੇ ਚਾਹੁੰਦੇ ਹੋ, ਉਹ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਆਪ ਦੇ ਮੈਨੀਫੈਸਟੋ ਨੇ ਹਿਲਾਈ ਪੰਜਾਬ ਦੀ ਸਿਆਸਤ। ਫੂਲਕਾ ਹੁਣਾਂ ਨੇ ਕੀਤੀ ਦਰਬਾਰ ਸਾਹਿਬ ਵਿਖੇ ਸੇਵਾ। ਹਾਂਜੀ, ਮੈਨੀਫੈਸਟੋ ਦੀ ਹਿਲਾਈ ਹੋਈ ਸਿਆਸਤ ਹਾਲੇ ਤੱਕ ਤਾਬੇ ਨਹੀਂ ਆਈ। ਹਾਲੇ ਵੀ ਸਿਆਸਤ ਹੈ ਜਿਹੜੀ ਹੋਈ ਜਾਂਦੀ ਹੈ। ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਵਾ ਲਾਇਆ ਸੀ। ਵੈਸੇ ਹੁਣ ਉਹਨਾਂ ਦੇ ਤਵੇ ਦੀ ਸੂਈ ਹੈ ਜਿਹੜੀ ਜ਼ਿਆਦਾ ਆਮ ਆਦਮੀ ਪਾਰਟੀ 'ਤੇ ਹੀ ਅਟਕੀ ਹੋਈ ਹੈ। ਅੱਜ ਵੀ ਉਹ ਕਹਿ ਗਏ ਨੇ, ਇੱਥੇ ਲੰਬੀ ਦੇ ਵਿੱਚ ਆਏ ਸਨ ਤੇ ਕਹਿੰਦੇ ਕਿ ਇਹ ਕਿਸੇ ਵੀ ਧਰਮ ਦੇ ਪ੍ਰਤੀ ਸੰਜੀਦਾ ਨਹੀਂ, ਸੁਹਿਰਦ ਨਹੀਂ। ਇਹਨਾਂ ਦੇ ਮਨ ਦੇ ਵਿੱਚ ਕਿਸੇ ਵੀ ਧਰਮ ਲਈ ਕੋਈ ਆਦਰ ਨਹੀਂ, ਕੋਈ ਸਤਿਕਾਰ ਨਹੀਂ। ਜਾਨੀ ਧਰਮ ਦੇ ਆਧਾਰ 'ਤੇ ਜਿਹੜੀ ਸਿਆਸਤ ਹੁੰਦੀ ਹੈ, ਪੰਜਾਬ ਦੀ ਜਿਹੜੀ ਰਵਾਇਤੀ ਸਿਆਸਤ ਹੈ, ਉਹ ਉੱਥੇ ਹੀ ਖੜੀ ਹੈ। ਉਹਨੂੰ ਉੱਥੋਂ ਹੀ ਅੱਗੇ ਬਹੁਤ ਕੁਝ ਮਿਲਿਆ। ਆਸ ਹੁਣ ਵੀ, ਤਵੱਕੋ ਹੁਣ ਵੀ ਉਹਨਾਂ ਦੀ ਇਹੀ ਹੈ ਕਿ ਇਹ ਜਿਹੜਾ ਪੱਤਾ ਸਾਡਾ ਆਖਰੀ ਟਰੰਪ ਕਾਰਡ ਹੈ ਜਿਹੜਾ, ਉਹ ਸਾਨੂੰ ਕੁਛ ਨਾ ਕੁਛ ਲਾਭ ਦੇ ਦੇਵੇ। ਪਰ ਦੂਜੇ ਪਾਸੇ ਕਵਾਇਦ ਹੈ ਜਿਹੜੀ ਆਮ ਆਦਮੀ ਪਾਰਟੀ ਦੀ, ਉਹ ਡੈਮੇਜ ਕੰਟਰੋਲ ਦੀ ਹੈ। ਹਾਲਾਂਕਿ ਜਿਹੜੇ ਉਹਨਾਂ ਦੇ ਇੱਥੋਂ ਦੇ ਪੰਜਾਬ ਵਾਲੇ ਲੀਡਰ ਆ, ਖਾਸ ਤੌਰ 'ਤੇ ਕੰਵਰ ਸੰਧੂ, ਉਹ ਮੈਨੀਫੈਸਟੋ ਦਾ ਸਾਰਾ ਪੁਆੜਾ ਪਾ ਕੇ, ਕਿਉਂਕਿ ਉਹ ਆਗੂ ਸਨ ਟੀਮ ਦੇ, ਉਹ ਪਤਾ ਨਹੀਂ ਹੁਣ ਕਿੱਥੇ ਖਤਮ ਹੋ ਗਏ। ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਕੋਈ ਉਹਨਾਂ ਦਾ ਕੋਈ ਇਹੋ ਜਿਹਾ ਪ੍ਰਤੀਕਰਮ ਨਹੀਂ ਆਇਆ। ਦੂਜੇ ਪਾਸੇ ਕੱਲ੍ਹ ਹਰਵਿੰਦਰ ਸਿੰਘ ਫੂਲਕਾ ਹੋਰੀ ਉਹ ਗਏ ਨੇ ਦਰਬਾਰ ਸਾਹਿਬ। 11 ਘੰਟੇ ਦੇ ਲਗਭਗ ਉਹਨਾਂ ਸੇਵਾ ਕੀਤੀ ਹੈ। ਜੋੜੇ ਝਾੜੇ ਹੈ, ਬਰਤਨ ਮਾਂਜੇ ਹੈ, ਅਰਦਾਸ ਕੀਤੀ ਹੈ, ਖਿਮਾ ਯਾਚਨਾ ਕੀਤੀ ਹੈ ਪਾਰਟੀ ਵੱਲੋਂ। ਇਹ ਵੀ ਵੈਸੇ ਹੁਣ ਮੈਂ ਕਈ ਕਿਤਾਬਾਂ 'ਚੋਂ ਲੱਭਦਾ ਫਿਰਦਾ ਸੀ ਕਿ ਇਹ ਕਿਹੋ ਜਿਹੀ ਸੇਵਾ ਦੀ ਪਰਿਭਾਸ਼ਾ ਹੈ। ਕਿ ਇੱਕ ਨਜ਼ਰ ਆਉਂਦੀ ਹੈ ਸਿੱਕੀ ਸਾਹਿਬ ਦੀ, ਜਿਹੜੇ ਬੇਅਦਬੀ ਦੇ ਮਾਮਲਿਆਂ ਦੇ ਰੋਸ ਵਜੋਂ ਅਸਤੀਫਾ ਦੇ ਕੇ ਗਏ ਸਨ, ਰਮਨਜੀਤ ਸਿੰਘ ਜੀ ਸਿੱਕੀ। ਉਹਨਾਂ ਦੀ ਸੇਵਾ ਵੀ ਚੇਤੇ ਆਉਂਦੀ ਕਿ 15 ਦਿਨ ਰਹੇ ਸਨ, ਕਿਸੇ ਨੂੰ ਪਤਾ ਹੀ ਨਹੀਂ ਸੀ ਕਿੱਥੇ ਸੇਵਾ ਕਰ ਰਹੇ ਨੇ। 15 ਦਿਨ ਉਹ ਕਿਸੇ ਨੂੰ ਮਿਲੇ ਜੁਲੇ ਵੀ ਨਹੀਂ। ਤੇ ਇੱਧਰ 15 ਮਿੰਟਾਂ ਬਾਅਦ ਫੋਟੋ ਆਈ ਜਾਂਦੀ ਸੀ, ਜਿੱਦਾਂ ਇੱਦਾਂ ਲੱਗਦਾ ਸੀ ਕੈਮਰੇ ਸਾਰੇ ਅੱਜ ਫੂਲਕਾ ਸਾਹਿਬ ਵਾਲੀ ਫਿੱਟ ਹੋਏ ਹੋਣ। ਲਾਈਵ ਹੀ ਹੋ ਰਿਹਾ ਸੀ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਤੇ। ਤਾਂ ਦੂਜੇ ਪਾਸੇ ਜੇ ਸੇਵਾ ਦੀ ਗੱਲ ਕਰੀਏ ਤਾਂ ਖੈਰ ਚਲੋ, ਇਹ ਸਿਆਸਤ ਨੇ ਆਪਣੇ ਢੰਗ ਨਾਲ ਸਿਆਸਤ ਕਰਨੀ ਹੈ। ਫੂਲਕਾ ਸਾਹਿਬ ਹੋਰੀ ਜੋ ਉੱਥੇ ਕਰਕੇ ਗਏ ਆ, ਉਹ ਖਿਮਾ ਯਾਚਨਾ ਕਰਕੇ ਗਏ, ਅਰਦਾਸ ਵੀ ਕੀਤੀ ਉਹਨਾਂ ਨੇ, ਸਾਰਾ ਕੁਛ ਕੀਤਾ, ਭੁੱਲ ਬਖਸ਼ਾ ਕੇ ਗਏ। ਨਾਲ ਇੱਕ ਚੀਜ਼ ਹੋਰ ਕਹਿ ਗਏ ਆ ਜਿਹੜਾ ਆਪ ਹੀ ਉਹਨਾਂ ਤੇ ਸਵਾਲ ਬਣਦਾ, ਉਹ ਇਹ ਕਿ ਉਹ ਕਹਿੰਦੇ 18 ਤਰੀਕ ਨੂੰ ਅਰਵਿੰਦ ਕੇਜਰੀਵਾਲ ਤੇ ਇੱਥੇ ਆਏਗਾ ਪਰ ਮਾਫੀ ਨਹੀਂ ਮੰਗੇਗਾ। ਕਿਉਂਕਿ ਗਲਤੀ ਜਿਹੜੀ ਉਹ ਪੰਜਾਬ ਦੀ ਜਿਹੜੇ ਉਹ ਮੈਨੀਫੈਸਟੋ ਬਣਾਉਣ ਵਾਲੀ ਟੀਮ ਸੀ ਉਹਨਾਂ ਦੀ ਸੀ। ਅਰਵਿੰਦ ਕੇਜਰੀਵਾਲ ਕਾਹਦੇ ਲਈ ਮਾਫੀ ਮੰਗੇ? ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਹਿਬ ਜੀ, ਜੇਕਰ ਗਲਤੀ ਵਾਲੇ ਨੇ ਹੀ ਮਾਫੀ ਮੰਗਣੀ ਹੈ ਤੇ ਫਿਰ ਤੁਸੀਂ ਉੱਥੇ ਜਾ ਕੇ ਅਰਦਾਸ ਕਾਹਦੀ ਕਰਾ ਕੇ ਆਏ ਹੋ? ਕਿਉਂਕਿ ਤੁਸੀਂ ਤਾਂ ਉੱਥੇ ਹੈ ਹੀ ਨਹੀਂ ਸੀ। ਸੋ ਇਹ ਫੂਲਕਾ ਸਾਹਿਬ ਜਵਾਬ ਦੇ ਸਕਦੇ। ਬਾਕੀ ਹੁਣ ਅਰਵਿੰਦ ਕੇਜਰੀਵਾਲ ਜਦੋਂ ਆਉਣਗੇ 18 ਤਰੀਕ ਨੂੰ, ਜੇਕਰ ਉਹ ਦੇਖੋ ਫੂਲਕਾ ਸਾਹਿਬ ਦਾ ਆਪਦਾ ਬਿਆਨ ਹੈ, ਜੇਕਰ ਉਹ ਇੱਕ ਹਿਕਮਤ ਅਮਲੀ ਅਖਤਿਆਰ ਕਰ ਲੈਂਦੇ ਆ, ਉਹ ਖਿਮਾ ਯਾਚਨਾ ਦਾ ਇੱਕ ਬੇਨਤੀ ਪੱਤਰ ਜੇ ਭੇਜ ਦਿੰਦੇ ਅਕਾਲ ਤਖ਼ਤ 'ਤੇ, ਤਾਂ ਫਿਰ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਰਹੇਗਾ ਕਿ ਇਹ ਉਸ ਮਾਫੀਨਾਮੇ ਨੂੰ ਪ੍ਰਵਾਨ ਕਰ ਦੇਣ। ਖੈਰ, ਆਮ ਆਦਮੀ ਪਾਰਟੀ ਹੈ ਜਿਹੜੀ ਜੁਟੀ ਹੋਈ ਹੈ, ਜਦੋਜਹਿਦ ਕਰ ਰਹੀ ਹੈ ਕਿਸੇ ਤਰੀਕੇ ਨਾਲ ਇਸ ਧਾਰਮਿਕ ਕਾਰਡ ਦੇ ਮਾਰ ਹੇਠੋਂ ਨਿਕਲ। ਪਰ ਫੂਲਕਾ ਸਾਹਿਬ ਜਿੱਦਾਂ ਕੱਲ੍ਹ ਕਹਿ ਕੇ ਗਏ ਆ, ਮੇਰੇ ਖਿਆਲ ਦੇ ਨਾਲ ਉਹ ਇਹਨਾਂ ਦਾ ਇੱਕ ਹੋਰ ਅਨਾੜੀਪੁਣਾ ਆ। ਜੀ ਅਤੇ ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਅਤ ਨਾਜ਼ੁਕ, ਮੌਤਾਂ ਦਾ ਆંકੜਾ 30 ਤੋਂ ਪਾਰ। 30 ਇਕੱਲੇ ਮਰੇ ਹੀ ਨਹੀਂ, 300 ਤੋਂ ਜ਼ਿਆਦਾ ਜਿਹੜੇ ਜ਼ਖਮੀ ਵੀ ਹਨ ਜੀ। ਤੇ ਦੱਸਦੇ ਤਾਂ ਇਹ ਆ ਕਿ ਆਰਮੀ ਵਾਲਾ ਵੀ 150-200 ਬੰਦਾ ਜਿਹੜਾ ਉਹ ਫੱਟੜਿਆ।
ਇੱਕ ਤਰ੍ਹਾਂ ਨਾਲ ਕਹਿ ਲਈਏ ਘਾਟੀ ਕਸ਼ਮੀਰ ਵਾਦੀ ਕਸ਼ਮੀਰ ਹੈ ਜਿਹੜੀ ਉਹ ਰੱਤੀ ਗਈ ਹੈ, ਲਾਲ ਰੰਗ ਦੇ ਵਿੱਚ ਸੁਰਖ ਹੋ ਗਈ ਹੈ। ਹਰਿਆਲੀ ਹੈ ਜਿਹੜੀ ਉਹ ਸੁਰਖ ਦੇ ਵਿੱਚ ਜਿਵੇਂ ਕਹਿ ਲਈਏ ਬਦਲ ਗਈ ਹੈ, ਲਾਲ ਰੰਗ 'ਚ ਬਦਲ ਗਈ ਹੈ, ਕਿਉਂਕਿ ਖੂਨ ਚਾਹੇ ਕਿਸੇ ਮਿਲਟਰੀ ਵਾਲੇ ਦਾ ਡੁੱਲੇ, ਚਾਹੇ ਉਹ ਮਿਲੀਟੈਂਟ ਦਾ ਡੁੱਲੇ, ਖੂਨ ਖੂਨ ਹੀ ਹੈ, ਉਹਦਾ ਰੰਗ ਹੈ ਜਿਹੜਾ ਉਹ ਲਾਲ ਹੀ ਚੜ੍ਹੇਗਾ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੀ ਕਸ਼ਮੀਰ ਜਿਹਨੂੰ ਜੰਨਤ ਕਿਹਾ ਜਾਂਦਾ ਦੁਨੀਆ ਦੀ, ਤਾਂ ਉਸ ਜੰਨਤ ਦੇ ਵਿੱਚ ਜਿਹੜਾ ਸੂਰਜ ਆ 3-4 ਦਿਨ ਪਹਿਲਾਂ ਦਾ, ਇਹ ਸੁਰਖ ਹੀ ਚੜ੍ਹਿਆ ਹੈ, ਔਰ ਉਸ ਸੁਰਖ ਪਰਛਾਵੇਂ 'ਚੋਂ ਹਾਲੇ ਤੱਕ ਨਿਕਲ ਦੀ ਕੋਈ ਸੰਭਾਵਨਾ ਜਾਪਦੀ ਨਹੀਂ। ਹੁਣ ਜੋ ਇਹਦਾ ਕਾਰਨ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ, ਕਿ ਉਹ ਮੁੰਡਾ ਜਿਹੜਾ ਬਾਗੀ ਮੁੰਡਾ ਉਹ ਮਾਰਿਆ ਗਿਆ, ਵਾਨੀ ਬੁਰਹਾਨ ਵਾਨੀ। ਉਹ ਮਰਨ ਤੋਂ ਬਾਅਦ ਜਿਹੜਾ ਕੁਛ ਉੱਥੇ ਵਾਪਰਿਆ ਉਹ ਵਾਕਿਆ ਹੀ ਕਈ ਪ੍ਰਸ਼ਨ ਖੜੇ ਕਰਦਾ ਹੈ, ਕਿਉਂਕਿ ਦੇਖੋ ਇਹਨਾਂ ਨੇ ਆਪ ਹੀ ਮੰਨਿਆ, ਜਿਨ੍ਹਾਂ ਨੇ ਇਹ ਆਪਰੇਸ਼ਨ ਕਾਮਯਾਬ ਕੀਤਾ ਉਹ ਆਪ ਹੀ ਮੰਨਦੇ ਆ ਕਿ ਇਹਨੂੰ ਅਸੀਂ ਸਾਲ ਪਹਿਲਾਂ ਹੀ ਫੜਨ ਦੇ ਜਾਂ ਮਾਰਨ ਦੇ ਬਿਲਕੁਲ ਨੇੜੇ ਪਹੁੰਚ ਗਏ ਸਾਂ, ਕਿਉਂਕਿ ਵਿੱਚ ਇੱਕ ਵਾਰੀ ਵੋਟਾਂ ਆ ਗਈਆਂ, ਰਮਜ਼ਾਨ ਆ ਗਈ, ਇਸ ਕਰਕੇ ਉਹ ਆਪਰੇਸ਼ਨ ਟਾਲਿਆ ਗਿਆ। ਕਿਉਂਕਿ ਇਹ ਜਿਹੜਾ ਵਾਨੀ ਸੀ ਬਹੁਤੀ ਦੂਰ ਨਹੀਂ ਸੀ ਜਾਂਦਾ, ਆਪਣੇ ਏਰੀਏ 'ਚ ਹੀ ਰਹਿੰਦਾ ਸੀ, ਕਿਉਂਕਿ ਇਹਦੀ ਸੋਚ ਹੈ ਜਿਹੜੀ ਕੁਛ ਹੋਰ ਤਰੀਕੇ ਦੀ ਸੀ, ਕੰਮ ਕਰਨ ਦਾ ਢੰਗ ਦਾ ਲਹਿਦਾ ਸੀ। ਦੇਖੋ, ਜੇ ਤੁਹਾਨੂੰ ਸਾਲ ਪਹਿਲਾਂ ਪਤਾ ਸੀ ਤੇ ਤੁਸੀਂ ਇਹ ਚੀਜ਼ ਆਪਣੇ ਏਜੰਡੇ ਉੱਤੇ ਕਿਉਂ ਨਹੀਂ ਫਿੱਟ ਕੀਤੀ ਕਿ ਜੇ ਮਰਦਾ, ਕਿਉਂਕਿ ਇਹਨੂੰ ਬਹੁਤ ਸਾਰੇ ਲੋਕ ਹੀਰੋ ਮੰਨਦੇ ਆ, ਆਪਣਾ ਉਹ ਉੱਥੋਂ ਦੀ ਜਿਹੜੀ ਉਹਨਾਂ ਦੀ ਸੋਚ ਆ, ਉਸ ਵਿਚਾਰਧਾਰਾ ਦਾ ਉਹਨੂੰ ਅਗਵਾਈ ਕਰਤਾ ਮੰਨਦੇ ਆ, ਤੇ ਜੇ ਇਹਨੂੰ ਅਸੀਂ ਮਾਰਦੇ ਹਾਂ ਉਸ ਹਾਲਾਤ ਦੇ ਵਿੱਚ ਇੱਥੇ ਸਥਿਤੀਆਂ ਕਿਹੋ ਜਿਹੀਆਂ ਬਣ ਗਈਆਂ, ਉਸ ਚੀਜ਼ ਨੂੰ ਪਹਿਲਾਂ ਕਿਆਸਿਆ ਕਿਉਂ ਨਹੀਂ ਗਿਆ, ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਦੂਜੀ ਗੱਲ ਕਿ ਦੱਸਦੇ ਤਾਂ ਇਹ ਹੁਣ ਸੂਤਰ ਇਹ ਦੱਸਦੇ ਆ ਕਿ ਇਹਨੂੰ 4 ਫੁੱਟ ਤੋਂ ਗੋਲੀ ਮਾਰੀ ਗਈ ਹੈ, ਮਹਿਜ਼ 4 ਫੁੱਟ ਤੋਂ ਜਾਂ 4 ਮੀਟਰ ਤੋਂ, ਇਹ ਤੋਂ ਵੱਧ ਗੋਲੀ ਨਹੀਂ ਵੱਜੀ ਇਹਨੂੰ। ਤੇ ਜੇ ਇੰਨਾ ਤੁਸੀਂ ਲਾਗੇ ਚਲੇ ਗਏ ਹੋ ਫਿਰ ਤੁਸੀਂ ਉਹਨੂੰ ਜਿਉਂਦਾ ਵੀ ਫੜ ਸਕਦੇ ਸੀ, ਕਿਉਂਕਿ ਰਿਪੋਰਟਾਂ ਆ ਰਹੀਆਂ ਨੇ, ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ, ਜੋ ਉਸ ਸਮੇਂ ਨਸ਼ੇ ਦੇ ਵਿੱਚ ਸੀਗਾ, ਬਿਲਕੁਲ ਲਾਗੇ ਜਾ ਕੇ ਗੋਲੀ ਮਾਰੀ ਹੈ। ਸੋ ਜੇ 4 ਫੁੱਟ ਜਾਂ 4 ਮੀਟਰ, ਤੁਸੀਂ 4 ਮੀਟਰ ਵੀ ਲਾ ਲਓ ਜੇ ਕਹਿੰਦੇ ਨੇ, ਤਾਂ 4 ਮੀਟਰ ਵੀ 2 ਲਾਂਘਾਂ ਦਾ ਫਾਸਲਾ ਬਣਦਾ ਹੈ। ਜੇ ਤੁਸੀਂ ਉੱਥੇ ਨੇੜੇ ਨੇ ਚਲੇ ਗਏ ਤਾਂ ਉਹਨੂੰ ਜਿਉਂਦਿਆਂ ਫੜਿਆ ਜਾ ਸਕਦਾ ਸੀ, ਪਰ ਤੁਸੀਂ ਫੜਨਾ ਨਹੀਂ ਸੀ ਚਾਹੁੰਦੇ। ਇਸ ਕਰਕੇ ਹੁਣ ਕਈ ਸਵਾਲ ਆ ਜਿਹਦੇ ਕਰਕੇ ਇਸ ਜੰਮੂ ਕਸ਼ਮੀਰ ਦੇ ਵਿੱਚ ਜੋ ਮੁਫਤੀ ਮਹਿਬੂਬਾ ਦੀ ਸਰਕਾਰ ਆ, ਉਹਦੇ ਤੇ ਵੀ ਸਵਾਲ ਉੱਠਦੇ ਪਏ, ਕੇਂਦਰ ਸਰਕਾਰ ਤੇ ਵੀ ਉੱਠਦੇ ਪਏ ਆ ਕਿ ਤੁਸੀਂ ਪਹਿਲਾਂ ਇਹਦਾ ਕਿਆਫਾ ਕਿਉਂ ਨਹੀਂ ਲਾਇਆ, ਕਿ ਰਿਜ਼ਲਟ ਇਹਦੇ ਕੀ ਨਿਕਲਣਗੇ। ਪਰ ਦੂਜੇ ਪਾਸੇ ਜੇ ਵੇਖੀਏ ਕਿ ਸੁਪਰੀਮ ਕੋਰਟ ਨੇ ਕੱਲ੍ਹ ਹੀ ਜਿਹੜੀ ਹੈ ਪਰਸੋਂ ਹੀ ਇੱਕ ਬਹੁਤ ਤਗੜੀ ਟਿੱਪਣੀ ਕਰਦਿਆਂ ਹੁਕਮ ਦਿੱਤੇ ਸਨ ਕਿ ਭਾਈ ਜਿਹੜੀ ਗੜਬੜੀ ਇਲਾਕੇ ਆ, ਜਿਹੜੇ ਗੜਬੜੀ ਵਾਲੇ ਇਲਾਕੇ ਆ, ਉਹਨਾਂ ਦੇ ਵਿੱਚ ਆਪਦੀਆਂ ਸੰਗੀਨਾਂ ਜਿਹੜੀਆਂ ਥੱਲੇ ਨੂੰ ਕਰ ਲਓ। ਇੱਕ ਸੁਪਰੀਮ ਕੋਰਟ ਦੀ ਟਿੱਪਣੀ ਹੈ, ਬਹੁਤ ਵੱਡੀ, ਬਹੁਤ ਹੀ ਉਹਦੇ 'ਚ ਡੂੰਘਾ ਸਾਰਾਂਸ਼ ਹੈ। ਉਹ ਇਸ ਤਰ੍ਹਾਂ ਸੀ, ਉਹਨਾਂ ਨੇ ਆਪਣੇ ਹੁਕਮ ਦੇ ਵਿੱਚ ਕਿਹਾ, ਉਹਨਾਂ ਕਿਹਾ ਕਿ ਜੇ ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਆਪਦੇ ਮੁਲਕ ਦੇ ਸ਼ਹਿਰੀਆਂ ਨੂੰ ਹੀ ਦੁਸ਼ਮਣ ਹੋਣ ਦੇ ਸ਼ੱਕ ਤਹਿਤ ਮਾਰ ਦੇਣ ਤੇ ਲਾਵਾਂਗੇ ਤਾਂ ਸਿਰਫ ਕਾਨੂੰਨ ਦਾ ਰਾਜ ਹੀ ਨਹੀਂ, ਸਗੋਂ ਜਮਹੂਰੀਅਤ ਵੀ ਗੰਭੀਰ ਖਤਰੇ ਹੇਠ ਆ ਜਾਏਗੀ। ਸਿੱਧੇ ਤੌਰ ਤੇ ਫੌਜ ਨੂੰ ਇੱਕ ਤਰ੍ਹਾਂ ਨਾਲ ਚਿਤਾਇਆ ਗਿਆ ਕਿ ਭਾਈ ਆਪਦੇ ਸ਼ਹਿਰੀਆਂ ਨੂੰ ਇਸ ਤਰੀਕੇ ਨਾਲ ਨਾ ਮਾਰੋ। ਤੇ ਫੌਜ ਕੀ ਕਰਦੀ ਪਈ ਹੈ ਕਿ ਉਸ ਟਿੱਪਣੀ ਜਾਂ ਉਸ ਹੁਕਮ ਦੇ ਆਉਣ ਤੋਂ ਚੰਦ ਘੰਟਿਆਂ ਬਾਅਦ ਉੜੀਸਾ ਦੇ ਕੰਧਮਾਲ ਇਲਾਕੇ ਦੇ ਵਿੱਚ 5 ਨਿਰਦੋਸ਼ੇ ਬੇਦੋਸ਼ੇ ਸ਼ਹਿਰੀਆਂ ਨੂੰ ਮਾਰ ਦਿੰਦੀ ਹੈ, ਜਿਹਦੇ 'ਚ ਇੱਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ ਜੀ। ਸੋ ਇਹਨਾਂ ਨੂੰ ਆਪਣੇ ਤੌਰ ਤਰੀਕੇ ਆ ਜਿਹੜੇ ਇੱਕ ਵਾਰ ਫਿਰ ਪੜਚੋਲਣੇ ਚਾਹੀਦੇ ਆ ਕਿ ਗੜਬੜੀ ਵਾਲੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਸਿੰਜਣਾ, ਕਿਸ ਤਰ੍ਹਾਂ ਨਜਿੱਠਣਾ, ਕਿਉਂਕਿ ਆਮ ਸ਼ਹਿਰੀ ਹੈ ਜਿਹੜੇ, ਜੇ ਉਹ ਸ਼ਿਕਾਰ ਹੋਣਗੇ ਜ਼ਬਰ ਜ਼ੁਲਮ ਦਾ ਤਾਂ ਬਗਾਵਤ ਘਟਣ ਦੀ ਥਾਂ ਤੇ ਵਧੇਗੀ, ਕਿਉਂਕਿ ਬਗਾਵਤ ਹੈ ਜਿਹੜੀ ਉਹ ਜੁੱਤੀ ਦੇ ਕੁਚਲੀ ਨਹੀਂ ਜਾਂਦੀ, ਬਗਾਵਤ ਸੰਤੁਸ਼ਟੀ ਦੇ ਨਾਲ ਹੀ ਖਤਮ ਕੀਤੀ ਜਾ ਸਕਦੀ, ਕਿਉਂਕਿ ਬਗਾਵਤ ਹੈ ਜਿਹੜੀ ਉਪਜਦੀ ਹੀ ਨਿਰਾਸ਼ਤਾ ਤੇ ਅਸਹਿਮਤੀ ਤੋਂ ਹੈ। ਜੀ ਜੀ। ਤੇ ਅੱਗੇ ਆਪਾਂ ਵਧਦੇ ਹਾਂ ਵੀ ਟਰਾਂਸਪੋਰਟ ਮਹਿਕਮੇ ਦੇ ਵਿੱਚ ਵੱਜ ਰਹੇ ਆ ਬੇਨਿਯਮੀਆਂ ਦੇ ਹਾਰਨ। ਇਹ ਟਰਾਂਸਪੋਰਟ ਮਹਿਕਮਾ ਹੈ ਜਿਹੜਾ ਜੀ 1990 ਤੋਂ ਬਾਅਦ ਇਹ ਮਲਾਈਦਾਰ ਮਹਿਕਮਾ ਬਣ ਗਿਆ। ਜਿਵੇਂ ਨਿੱਜੀ ਟਰਾਂਸਪੋਰਟਰ ਜਿਹੜੇ ਹਾਵੀ ਹੋਏ ਇਸ ਧੰਦੇ ਦੇ ਵਿੱਚ, ਫਿਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ, ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਸੀ, ਆਪਣੇ ਹਿਸਾਬ ਦੇ ਨਾਲ ਉਹ ਗੋਟੀਆਂ ਫਿੱਟ ਕਰਨ ਲੱਗ ਜਾਂਦੇ ਸੀ। ਤੇ ਉਹਨਾਂ ਗੋਟੀਆਂ ਦੇ ਚੱਲਣ ਦੇ ਵਿੱਚੋਂ ਹੀ ਐਤਕੀ ਇਹਨਾਂ ਨੇ ਇੱਕ ਗੋਟੀ ਫਿੱਟ ਕੀਤੀ ਸੀ, ਜਿਹੜਾ
ਹੁਣ ਵੈਸੇ ਬਣ ਗਿਆ ਹਰਮੇਲ ਸਿੰਘ ਸਰਾਂ STC ਯਾਨੀ ਸਟੇਟ ਟਰਾਂਸਪੋਰਟ ਕਮਿਸ਼ਨਰ। 2 ਸਾਲ ਪਹਿਲਾਂ 2-3 ਸਾਲ ਪਹਿਲਾਂ ਇਹ ਛੋਟਾ ਕਮਿਸ਼ਨਰ ਸੀਗਾ, ਤਰੱਕੀ ਦੇ ਕੇ ਵੱਡਾ ਬਣਾਇਆ ਗਿਆ। ਹੁਣ ਇਹਦੇ ਤੇ ਦੋਸ਼ ਲੱਗਦਾ ਪਿਆ ਕਿ ਇਹਨੇ ਆਪਣਾ ਮੁੰਡਾ ਵੀ ਟਰਾਂਸਪੋਰਟ ਵਿਭਾਗ ਦੇ ਵਿੱਚ ADTO ਦੇ ਵਜੋਂ ਫਿੱਟ ਕਰ ਦਿੱਤਾ, ਔਰ ਫਿੱਟ ਕਰਨ ਦਾ ਢੰਗ ਵੀ ਇਹਨੇ ਨਾਯਾਬ ਵਰਤਿਆ, ਕਿਉਂਕਿ ਉਹ ਅਸਲ ਦੇ ਵਿੱਚ PWD ਦੇ ਵਿੱਚ ਜੂਨੀਅਰ ਇੰਜੀਨੀਅਰ ਸੀ, ਜਿਹਨੂੰ JE ਕਹਿ ਦਿੰਦੇ ਆਪਾਂ। ਉਹਨੂੰ ਪ੍ਰੋਬੇਸ਼ਨ ਤੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਲਿਆਂਦਾ ਗਿਆ, 2 ਸਾਲ ਉਹਦੇ ਪੂਰੇ ਕਰਵਾ ਕੇ ਫਿਰ ਪਿਤਾ ਨੇ ਆਪਣੇ ਪੁੱਤਰ ਮੋਹ ਦੇ ਵਿੱਚ ਭੇਜ ਕੇ ਉਹਦੀ ਫਾਈਲ ਹੈ ਜਿਹੜੀ ਉਹ ਟਰਾਂਸਪੋਰਟ ਸਕੱਤਰ ਦੇ ਦਫ਼ਤਰ ਨੂੰ ਭੇਜ ਦਿੱਤੀ ਕਿ ਭਾਈ ਸੇਵਾਵਾਂ ਜਿਹੜੀਆਂ ਦੀਆਂ ਪੱਕੀਆਂ ਕਰ ਦਿਓ। ਉੱਥੇ ਉਸ ਸਮੇਂ ਵੈਂਕਟ ਰਤਨਮ ਹੁੰਦਾ ਸੀ ਕਮਿਸ਼ਨਰ, ਉਹਨੇ ਸਪਸ਼ਟੀਕਰਨ ਮੰਗ ਲਏ, ਕਈ ਇਤਰਾਜ਼ ਲਾ ਕੇ ਕਿ ਇਹ ਫਾਈਲ ਹੈ ਜਿਹੜੀ ਇਹਦੇ ਸਪਸ਼ਟੀਕਰਨ ਦਿਓ। ਤੇ ਉਹ ਦੇਖੋ ਕਿਸ ਤਰੀਕੇ ਦੀ ਇੱਕ ਲੌਬੀ ਕੰਮ ਕਰਦੀ ਹੈ। ਉਸ ਸਕੱਤਰ ਵੈਂਕਟ ਰਤਨਮ ਨੂੰ ਉਹਨੇ ਫਰਵਰੀ ਦੇ ਵਿੱਚ ਜਵਾਬ ਦਿੱਤਾ, ਮਈ ਦੇ ਵਿੱਚ ਉਹਨੂੰ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ। ਫਿਰ ਇਹ ਜਿਹੜੀ ਫਾਈਲ ਆ ਉਹ ਸੁਪਰਡੈਂਟ ਜਿਹੜਾ ਇੱਥੋਂ ਦੇ ਵਿਭਾਗ ਦਾ ਸਕੱਤਰ ਦੇ ਵਿਭਾਗ ਦਾ ਸੁਪਰਡੈਂਟ ਤੇ ਅਸਿਸਟੈਂਟ ਜਿਹੜਾ ਸੀਨੀਅਰ ਅਸਿਸਟੈਂਟ ਸੀ, ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਫਾਈਲ ਕਿਵੇਂ ਕਲੀਅਰ ਕਰ ਦਿੱਤੀ, ਜਦ ਕਿ ਜਿਹੜਾ ਸਕੱਤਰ ਹੈ ਉਹ ਤੇ ਫਾਈਲ ਸਪਸ਼ਟੀਕਰਨ ਮੰਗਦਾ ਫਾਈਲ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਅਜੀਤ ਸਿੰਘ ਕੁਹਾੜ ਤੇ ਜਿਹੜਾ ਉਸ ਸਮੇਂ ਦਾ ਸੈਕਟਰੀ ਸੀਗਾ, ਜਿਹੜਾ ਉਸ ਸਮੇਂ ਮੌਜੂਦਾ ਸੀ, ਇਹਨਾਂ ਦੋਨਾਂ ਨੇ ਜ਼ੁਬਾਨੀ ਕਿਹਾ ਕਿ ਭਾਈ ਹਰ ਹਾਲ ਦੇ ਫਾਈਲ ਕੱਢ ਦਿਓ। ਫਾਈਲ ਜਿਹੜੀ ਸੀ ਨਿਕਲ ਗਈ। ਹੁਣ ਜੇ ਦੇਖੀਏ ਤਾਂ ਨਿਯਮ ਇਹ ਹੈ ਕਿ ਕਿਸੇ ਵੀ ਪੱਕੇ ਮੁਲਾਜ਼ਮ ਨੂੰ ਉਸ ਅਹੁਦੇ ਤੇ ਟਰਾਂਸਫਰ ਕੀਤਾ ਜਾ ਸਕਦਾ ਹੈ, ਯਾਨੀ ਕੱਚਾ ਜਿਹੜਾ ਮੁਲਾਜ਼ਮ ਹੈ ਉਹਨੂੰ ਉਸ ਅਹੁਦੇ ਤੇ ਪ੍ਰਮੋਟ ਨਹੀਂ ਕੀਤਾ ਜਾ ਸਕਦਾ, ਪਰ ਇਹਨੂੰ ਕੀਤਾ ਗਿਆ। ਇਹਦੀ ਭਰਤੀ ਜਿਸ ਤਰੀਕੇ ਦੇ ਨਾਲ ਕੀਤੀ ਗਈ ਉਹ ਵੀ ਹਾਸੋਹੀਣੀ ਹੈ। ਸਿਰਫ 2 ਅਖਬਾਰਾਂ 'ਚ ਇਸ਼ਤਿਹਾਰ ਦਿੱਤਾ ਗਿਆ ਤੇ ਉਹ ਵੀ 2 ਅਖਬਾਰ ਉਹ ਸਨ ਜਿਹੜੇ ਚੰਦ ਕੁ ਘਰਾਂ ਤੱਕ ਹੀ ਪਹੁੰਚ ਰੱਖਦੇ ਸਨ। ਇਸ ਤੋਂ ਇਲਾਵਾ 2 ਹੋਰ ਮੁੰਡੇ ਜਿਹੜੇ ਸੀਗੇ ਉਹ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਆਏ, ਇਸ ਸੀਟ ਦੇ ਲਈ ਦਾਅਵੇਦਾਰ ਸਨ। ਉਹਨਾਂ ਦੇ ਵਿੱਚੋਂ ਇੱਕ ਤੇ ਮਨਦੀਪ ਸੀਗਾ ਜਿਹੜਾ ਜਲ ਐਂਡ ਸੈਨੀਟੇਸ਼ਨ ਵਿਭਾਗ ਦੇ ਵਿੱਚੋਂ ਆਇਆ ਸੀਗਾ, ਨਹੀਂ ਉਹ ਕਾਨੂੰਗੋ ਸੀ ਸ਼ਾਇਦ ਮੇਰੇ ਖਿਆਲ ਦੇ ਨਾਲ, ਮਾਲ ਵਿਭਾਗ ਦੇ ਵਿੱਚੋਂ, ਤੇ ਉਹ ਰੱਖਦਾ ਸੀ ਯੋਗਤਾ ਕਿਉਂਕਿ ਉਹ ਪੱਕਾ ਸੀਗਾ। ਤਾਂ ਉਸ ਸਮੇਂ ਉਹਦੀ ਅਰਜ਼ੀ ਹੈ ਜਿਹੜੀ ਉਹ ਸਿੱਧੇ ਤੌਰ ਤੇ ਰੱਦ ਕਰ ਦਿੱਤੀ ਗਈ ਕਿ ਤੂੰ ਯੋਗ ਹੀ ਨਹੀਂ, ਉਹਦੀ ਅਰਜ਼ੀ ਕਿਸੇ ਨੇ ਵੇਖੀ ਨਹੀਂ। ਇੱਕ ਹੋਰ ਸੀ ਨਿਪੁੰਨ, ਉਹ ਆਇਆ ਇਸ ਦਾਅਵੇਦਾਰੀ ਲਈ ਅੱਗੇ, ਉਹਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਵਿੱਚ ਇਤਰਾਜ਼ ਲਾ ਦਿੱਤਾ ਜੀ ਕਿ ਤੂੰ ਆਪਦੇ ਸਰਟੀਫਿਕੇਟ ਨੱਥੀ ਨਹੀਂ ਕੀਤੇ, ਇਸ ਕਰਕੇ ਤੇਰੀ ਵੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। 3 ਫਾਈਲਾਂ 'ਚੋਂ 2 ਫਾਈਲਾਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ, ਇੱਕ ਰਹਿ ਗਈ ਪੁੱਤਰ ਦੀ, ਫਿਰ ਉਹ ਫਾਈਲ ਖੇਡਦੀ ਗਈ ਤੇ ਉਹ ਹਰੀਆਂ ਝੰਡੀਆਂ ਹੁੰਦੀਆਂ ਗਈਆਂ ਉਹਨੂੰ। ਹੁਣ ਇਹ ਮਾਮਲਾ ਜਿਹੜਾ RTI ਰਾਹੀਂ ਸਾਰਾ ਉਜਾਗਰ ਹੋ ਗਿਆ, ਸਾਰੀ ਜਿਹੜੀ ਉਹ ਇਹਨਾਂ ਦੀ ਧਾਂਦਲੀ ਸੀ ਉਹ ਖੁੱਲ੍ਹ ਗਈ ਹੈ ਕਿਉਂਕਿ ਇਹ ਯੋਗ ਨਹੀਂ ਬਣਦਾ ਕਿਸੇ ਵੀ ਤਰੀਕੇ ਦੇ ਨਾਲ। ਪਰ ਟਰਾਂਸਪੋਰਟ ਮਹਿਕਮਾ ਉਹਦੀਆਂ ਤੇ ਹੁਣ ਗੱਲਾਂ ਹੀ ਨਿਆਰੀਆਂ ਜੀ। ਪਿੱਛੇ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਉਹ ਜਿਹੜਾ ਠੇਕਾ ਦਿੱਤਾ ਨਿੱਜੀ ਕੰਪਨੀਆਂ ਨੂੰ ਲਾਇਸੈਂਸ ਤੇ ਰਜਿਸਟ੍ਰੇਸ਼ਨਾਂ ਬਣਾਉਣ ਲਈ, RC ਬਣਾਉਣ ਲਈ, ਉਹ ਹਾਲੇ 1.5 ਸਾਲ ਪਿਆ ਉਹ ਕੰਪਨੀਆਂ ਦਾ ਠੇਕਾ, ਉਹਦੀ ਤਰੀਕ ਹਾਲੇ ਮਿਆਦ ਪਈ ਹੈ ਤੇ ਇਹਨਾਂ ਨੇ ਪਹਿਲਾਂ ਹੀ ਉਹ 5 ਸਾਲ ਲਈ ਹੋਰ ਦੇ ਦਿੱਤਾ। ਹੋਰ ਇਸ ਤੋਂ ਇਲਾਵਾ ਇਹਨਾਂ ਨੇ ਹਾਕਮ ਧਿਰ ਦੀਆਂ ਬੱਸਾਂ ਨੂੰ ਟਾਈਮ ਇਹਨਾਂ ਦੇ ਕੇ ਰੋਡਵੇਜ਼ ਨੂੰ ਕੱਚੇ ਇਲਾਜ ਦਿੱਤਾ। ਇੱਥੋਂ ਤੱਕ ਕਿ ਟਰਾਂਸਪੋਰਟਰਾਂ ਦੀਆਂ ਜਿਹੜੀਆਂ ਬੱਸਾਂ ਹੈ ਉਹਨਾਂ ਦੇ ਸੌਦਿਆਂ ਦੇ ਵਿੱਚ ਇਹ ਅਧਿਕਾਰੀ ਬਹੁਤ ਮੋਹਰੀ ਭੂਮਿਕਾ ਅਦਾ ਕਰਦੇ ਆ ਕਿਉਂਕਿ ਸੁਪਰੀਮ ਕੋਰਟ ਨੇ ਨਵੇਂ ਟਰਾਂਸਪੋਰਟਰਾਂ ਨੂੰ ਜਿਹੜੇ ਹੁੰਦੇ ਇਹਨਾਂ ਦੇ ਪਰਮਿਟ ਦੇਣ ਤੋਂ ਸਟੇ ਲਾਇਆ ਹੋਇਆ। ਤਾਂ ਇਹ ਜਿਹੜੀਆਂ ਦੂਜੀਆਂ ਟਰਾਂਸਪੋਰਟਾਂ ਨੇ ਵੱਡੀਆਂ, ਉਹਨਾਂ ਨੂੰ ਤੰਗ ਕਰਕੇ ਜਿਹੜਾ ਇੱਛੁਕ ਹੁੰਦਾ ਉਹਨੂੰ ਆਪਣੇ ਚਹੇਤੇ ਨੂੰ ਉਹ ਪਰਮਿਟ ਹੈ ਜਿਹੜੇ ਧੱਕੇ ਨਾਲ ਦਵਾ ਰਹੇ ਆ। ਸੋ ਬਹੁਤ ਕੁਝ ਹੋ ਰਿਹਾ ਟਰਾਂਸਪੋਰਟ ਵਿਭਾਗ ਦੇ ਵਿੱਚ। ਇਸ ਟਰਾਂਸਪੋਰਟ ਵਿਭਾਗ ਦੀ ਹੈ ਜਿਹੜੀ ਥੋੜ੍ਹੀ ਹੁਣ ਸਫਾਈ ਹੋਣੀ ਚਾਹੀਦੀ, ਨਹੀਂ ਤੇ ਗੰਦ ਬਹੁਤ ਪੈ ਗਿਆ। ਜੀ ਅੱਗੇ ਵਧਦੇ ਹਾਂ। ਪੰਜਾਬ ਵਿੱਚ 8 ਹੋਰ ਯੂਨੀਵਰਸਿਟੀ ਦੀਆਂ ਡਿਗਰੀਆਂ ਫਰਜ਼ੀ ਪਾਈਆਂ ਗਈਆਂ। ਇਹ ਜੇ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਨਾਂ ਦੀ ਗਿਣਤੀ ਕਰੀਏ ਤੇ ਇਹ 21 ਹੋ ਗਏ ਆ ਜੀ 21 ਹੋ ਗਏ ਆ। ਹੁਣ ਤੱਕ 6 ਤੇ ਜਿਹੜੇ ਆ ਫੜੇ ਗਏ ਆ।
ਕੋਈ ਝਾਰਖੰਡ ਦੀ ਕੋਈ ਝਾਰਖੰਡ ਦਾ ਸਟੇਟ ਓਪਨ ਸਕੂਲ ਹੈ, ਕੋਈ ਲਖਨਊ ਦਾ ਭਾਰਤੀ ਸਿੱਖਿਆ ਪ੍ਰੀਸ਼ਦ ਹੈ, ਕੋਈ ਸਨਰਾਈਜ਼ ਯੂਨੀਵਰਸਿਟੀ ਅਲਵਰ ਰਾਜਸਥਾਨ, ਪਤਾ ਹੀ ਨਹੀਂ ਕਿੱਥੋਂ ਕਿੱਥੋਂ ਦੀਆਂ ਇੱਥੇ ਆ ਕੇ ਸਰਟੀਫਿਕੇਟ ਵੇਚ ਰਹੀਆਂ, ਗਲੋਬਲ ਓਪਨ ਯੂਨੀਵਰਸਿਟੀ ਦੀਮਾਪੁਰ ਨਾਗਾਲੈਂਡ ਦੀ। ਸੋ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਗਾਹਕ ਲੱਭੇ ਜਾ ਰਹੇ ਆ। ਔਰ ਹੱਦ ਵਾਲੀ ਗੱਲ ਇਹ ਹੈ ਕਿ ਕਿਸੇ ਸਮੇਂ ਪੰਜਾਬ ਦੇ ਵਿੱਚ ਇਹ ਚੱਲਣ ਸੀ ਕਿ ਜਿਹੜਾ ਕੋਈ ਨਖੱਟੂ ਮੇਰੇ ਵਰਗਾ ਰਹਿ ਜਾਂਦਾ ਸੀ 10ਵੀਂ 12ਵੀਂ 'ਚੋਂ, ਉਹ ਬਾਪੂ ਉਹਦਾ ਆਂਦਾ ਸੀ ਲੈ ਫੜ 2-4 ਹਜ਼ਾਰ, ਜਾਂ ਤੇ ਮਾਝੇ 'ਚ ਪੇਪਰ ਪਾਇਆ ਤੇ ਜਾਂ ਗੱਡੀ ਚੜ੍ਹ ਰਾਜਸਥਾਨ ਤੇ ਹਿੰਮਤ ਮਾਰ ਰਾਜਸਥਾਨ ਜਾਂ ਬਿਹਾਰ 'ਚੋਂ ਲੈ ਆ ਸਰਟੀਫਿਕੇਟ ਤੇ ਫੌਜ ਭਰਤੀ ਹੋ ਜਾ। ਹੁਣ ਉਲਟਾ ਹੋਇਆ ਪਿਆ, ਉਲਟੇ ਬਾਂਸ ਬਰੇਲੀ ਕੋ ਚੱਲੇ ਕਿ ਦੇਖੋ ਹਰਿਆਣੇ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਸੀ ਪਿਛਲਾ, ਉਹਨਾਂ ਨੇ ਆਪਣੇ ਪੰਚਾਂ ਸਰਪੰਚਾਂ ਲਈ ਯੋਗਤਾ ਰੱਖ ਦਿੱਤੀ ਸੀ, ਵਿਦਿਅਕ ਯੋਗਤਾ, ਤੇ ਉਹ ਇੱਕ ਬਠਿੰਡੇ ਦੇ ਵਿੱਚ ਸਕੂਲ ਸਾਹਮਣੇ ਆਇਆ ਸੀ ਜਿਹਨੇ ਰਾਤੋਂ ਰਾਤ ਹਜ਼ਾਰਾਂ ਹੀ ਹਰਿਆਣਵੀਆਂ ਨੂੰ ਪੜ੍ਹਿਆ ਲਿਖਿਆ ਬਣਾਤਾ ਸੀ ਅਨਪੜ੍ਹ ਤੋਂ, ਉਹ ਇੱਕ ਸਕੂਲ ਸੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵਿਚਿੱਤਰ ਵਰਤਾਰਾ ਹੈ ਕਿ ਜਿਹੜੇ ਪੰਜਾਬੀ ਬਾਹਰੋਂ ਜਾਂਦੇ ਹੁੰਦੇ ਸੀ ਇਹੋ ਜਿਹੇ ਸਰਟੀਫਿਕੇਟ ਇਹੋ ਜਿਹੇ ਕੰਮ ਕਰਨ, ਉਹ ਅੱਜ ਇੱਥੇ ਆਪ ਮੰਡੀ ਬਣ ਗਏ ਆ, ਉਹ ਆਪ ਇੱਥੇ ਖਰੀਦੋ ਫਰੇਖ ਤੇ ਜਿਹੜੀ ਲੋਕ ਬਾਹਰੋਂ ਆ ਕੇ ਉਹਨਾਂ ਕੋਲੋਂ ਕਰਦੇ ਪਏ ਆ। ਸੋ ਇਹੀ ਕਾਰਨ ਹੈ ਕਿ ਯੂਨੀਵਰਸਿਟੀਆਂ ਜਿਹੜੀਆਂ ਇੱਥੇ ਧੜਾ ਆਪਣੇ ਸੈਂਟਰ ਖੋਲ ਰਹੀਆਂ, ਆਪਣੇ ਦਲਾਲ ਲਾ ਰਹੀਆਂ, ਕਿਉਂਕਿ ਇਹ ਧੜੱਲੇ ਦੇ ਨਾਲ ਕੰਮ ਚੱਲਦਾ ਪਿਆ। ਸਾਡੀ ਸਰਕਾਰ ਇਸ ਪਾਸੇ ਜਾਗਰੂਕ ਨਹੀਂ ਹੈ। ਹਾਲ ਇੱਥੇ ਹੁਣ ਇਹ ਆ ਕਿ ਛੋਟੇ ਛੋਟੇ ਸ਼ਹਿਰਾਂ 'ਚ 20 ਸੈਂਟਰ ਇਹੋ ਜਿਹੇ ਰੀਜਨਲ ਸੈਂਟਰ, ਇਹੋ ਜਿਹੇ ਕੋਚਿੰਗ ਸੈਂਟਰ ਆ ਜਿਹੜੇ ਕਹਿੰਦੇ ਕਿ ਆਓ ਸਹੀ ਤੁਸੀਂ ਥੋੜ੍ਹਾ ਜਿਹਾ ਜੇਬ ਦੇ ਵਿੱਚ ਭਾਰ ਲਈਓ ਤੇ ਥੱਬਾ ਕਾਗਜ਼ਾਂ ਦਾ ਬਾਕੀ ਅਸੀਂ ਤੁਹਾਡੇ ਸਿਰ ਤੇ ਧਰ ਦਿਆਂਗੇ ਡਿਗਰੀਆਂ ਵਾਲਾ। ਹੁਣ ਤੇ ਹਾਲ ਇਹ ਹੈ ਕਿ 2 ਬੇਲੀ ਹੈ ਜਿਹੜੇ ਉਹ ਤੁਰੇ ਜਾਂਦੇ ਆ, ਤੇ ਉਹ ਇੱਕ ਜਿਹੜਾ ਹੁੰਦਾ ਤੇ ਉਹ ਕਹਿੰਦਾ ਕਿ ਆ ਲੈ ਫੜ ਤੂੰ ਜਰਦੇ ਦੀ ਪੁੜੀ ਜਰਦਾ ਮਲ, ਮੈਂ ਉਦੋਂ ਤੱਕ ਉੱਤੋਂ ਡਿਗਰੀ ਫੜ ਲਿਆਵਾਂ। ਇਹੋ ਜਿਹਾ ਹਾਲ ਹੋਇਆ ਪਿਆ। ਪਰ ਇਹਦਾ ਨੁਕਸਾਨ ਬੜਾ ਹੋਣ ਡਿਆ। 2007 ਦੇ ਵਿੱਚ ਜਿਹੜੀ ਅਧਿਆਪਕਾਂ ਦੀ ਭਰਤੀ ਹੋਈ ਹੈ, ਅੱਜ ਤੱਕ ਉਹਦੇ ਤੇ ਉਂਗਲ ਉੱਠਦੀ ਹੈ ਕਿ ਮੁੱਖ ਮੰਤਰੀ ਦੇ ਆਪਣੇ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਸਨ ਜਿਨ੍ਹਾਂ ਦਾ ਕੋਈ ਉੱਥੇ ਤਾਲਮੇਲ ਹੀ ਨਹੀਂ ਸੀ ਉਸ ਸੀਟ ਦੇ ਨਾਲ, ਉਹ ਜਾ ਬੈਠੇ ਇਹੋ ਜਿਹੇ ਜੁਗਾੜਬੰਦੀਆਂ ਲਾ ਕੇ। ਔਰ ਪੁਲਿਸ ਦੇ ਵਿੱਚ ਵੀ ਇਹੋ ਜਿਹੇ ਬਹੁਤ ਸਾਰੇ ਹਨ ਜਿਨ੍ਹਾਂ ਨੇ ਇਹੋ ਜਿਹੇ ਜੁਗਾੜ ਲਾਏ। ਸੋ ਇਹ ਤੇ ਹੁਣ ਜਿਹੜੀ ਇੱਕ ਤੇ ਇਹਨਾਂ ਦੀ ਇੱਥੇ ਘੁਸਪੈਠ ਆ, ਇੱਥੇ ਜੋ ਆਮਦ ਆ ਨਕਲੀ ਯੂਨੀਵਰਸਿਟੀਆਂ ਦੀ, ਉਹ ਰੋਕੀ ਜਾਵੇ। ਤੇ ਦੂਜਾ ਆ ਕਿ ਜਿਹੜੀ ਛੰਟਣੀ ਹੋਣੀ ਚਾਹੀਦੀ ਹੈ, ਛਾਨਣਾ ਲੱਗਣਾ ਚਾਹੀਦਾ ਜਿਹੜੇ ਫਰਜ਼ੀ ਡਿਗਰੀਆਂ ਲੈ ਕੇ, ਕਿਉਂਕਿ ਹੁਣ 20-21 ਸੰਸਥਾਨ ਹੈ ਜਿਹੜੇ ਸਾਹਮਣੇ ਆਏ ਆ ਤੇ ਇਹਨਾਂ ਨੇ ਡਿਗਰੀਆਂ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਵੇਚੀਆਂ ਹੋਣੀਆਂ, ਹਜ਼ਾਰਾਂ ਚੋਂ ਪਤਾ ਨਹੀਂ ਕਿੰਨੇ ਸੈਂਕੜੇ ਜਿਹੜੇ ਉਹ ਇਸ ਸਮੇਂ ਮੁਲਕ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਪਏ ਹੋਣੇ ਆ। ਸੋ ਉਹਨਾਂ ਖਿਲਵਾੜੀਆਂ ਨੂੰ ਇੱਥੋਂ ਜਿਹੜਾ ਚੁੱਕ ਕੇ ਛਾਨਣਾ ਲਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਤੱਕ, ਵੱਡੇ ਘਰ ਤੱਕ, ਜੇਲ੍ਹ ਤੱਕ ਪਹੁੰਚਾਉਣਾ ਚਾਹੀਦਾ ਹੈ। ਜੀ ਅੱਗੇ ਵਧਦੇ ਹਾਂ। ਟਾਈਟਲਰ ਖਿਲਾਫ ਰਿਪੋਰਟ ਦੇਣ 'ਚ CBI ਫੇਰ ਰਹੀ ਫੇਲ। ਦੇਖੋ ਇਹ ਤੇ ਹੁਣ CBI ਦੇ ਨਾਲ ਧੱਕਾ ਕਰਦੇ ਪਏ ਆਪਾਂ। CBI ਤੇ ਪਹਿਲਾਂ ਹੀ ਸਾਫ਼ ਕਰ ਚੁੱਕੀ 2-3 ਵਾਰੀ ਕਿ ਹੈ ਨਹੀਂ ਜੀ, ਟਾਈਟਲਰ ਦੇ ਪੱਲੇ ਹੈ ਨਹੀਂ, ਟਾਈਟਲਰ ਹੈ ਨਹੀਂ। ਪਰ ਇਹ ਤੇ ਹੁਣ ਧੱਕਾ ਹੀ ਹੈ CBI ਦੇ ਨਾਲ ਕਿ ਅਸੀਂ ਹੀ ਆਸ ਰੱਖੀ ਬੈਠੇ ਆ ਕਿ CBI ਕੁਛ ਨਾ ਕੁਛ ਕਰ ਦੇਵੇ। ਇਹ CBI ਦੇ ਨਾਲ ਹੀ ਧੱਕਾ। CBI ਤੇ ਵਿਚਾਰੀ ਹੱਥ ਖੜੀ ਕਰ ਚੁੱਕੀ ਹੈ ਕਈ ਵਾਰੀ ਕਿ ਨਹੀਂ ਜੀ ਟਾਈਟਲਰ ਤੇ ਪਾਕ ਸਾਫ਼ ਆ। ਅਦਾਲਤ ਹਰ ਵਾਰੀ ਉਹਨਾਂ ਦੀ ਕਲੀਨ ਚਿੱਟ ਹੈ ਜਿਹੜੀ ਉਹ ਨਹੀਂ ਮੰਨਦੀ, ਕਿਉਂਕਿ ਮੰਨਣ 'ਚ ਆਉਂਦੀ ਨਹੀਂ ਗੱਲ। ਹੁਣ ਐਤਕੀ ਵੀ ਕੋਰਟ ਨੂੰ ਹੈ ਜਿਹੜਾ CBI ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਫਿਰ ਲਾਰਾ ਲੱਪਾ ਜਿਹਾ ਲਾ ਦਿੱਤਾ। ਉਹ ਕਹਿੰਦੇ ਕਿ ਸਾਨੂੰ 2 ਮਹੀਨੇ ਦਾ ਸਮਾਂ ਹੋਰ ਦਿਓ। ਹੁਣ ਦੇਖੋ ਕੰਮ ਕਿਸ ਤਰੀਕੇ ਦੀ ਇੱਥੇ ਏਜੰਸੀਆਂ ਕਰ ਰਹੀਆਂ ਨੇ ਕਿ ਤੁਸੀਂ ਸਟੇਟਸ ਰਿਪੋਰਟ ਦਾਖਲ ਕਰਨੀ। ਸਟੇਟਸ ਰਿਪੋਰਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਪ੍ਰੋਗਰੈਸ ਕਿੱਥੋਂ ਤੱਕ ਗਈ ਹੈ ਜੀ, ਕਿ ਤੁਸੀਂ ਇਸ ਕੇਸ ਦੇ ਵਿੱਚ ਹੁਣ ਤੱਕ ਕੀਤਾ ਕੀ ਹੈ, ਤੁਸੀਂ ਉਹ ਦਾਖਲ ਕਰਨਾ। ਜੇ ਤੁਸੀਂ ਸਟੇਟਸ ਰਿਪੋਰਟ ਦਾਖਲ ਕਰਨ ਦੀ ਥਾਂ ਇਹੋ ਜਿਹਾ ਰਵੱਈਆ, ਇਹੋ ਜਿਹਾ ਵਤੀਰਾ ਅਖਤਿਆਰ ਕਰੀ ਬੈਠੇ ਹੋ ਕਿ ਇਹਨਾਂ ਦੇ ਪੱਲੇ ਕੁਝ ਪਾਉਣਾ ਨਹੀਂ, ਤਾਂ ਤੁਸੀਂ ਆਪ ਹਿਸਾਬ ਲਾ ਲਓ ਇਨਸਾਫ ਕਦੋਂ ਆਇਆ, ਇਨਵੈਸਟੀਗੇਸ਼ਨ ਕਦੋਂ ਹੋਈ। ਸਟੇਟਸ ਰਿਪੋਰਟ ਹੀ ਨਹੀਂ ਉਹ ਦੇਣ ਡੇ। ਹੁਣ ਇਹਨਾਂ ਨੇ ਬਹਾਨਾ ਮਾਰਤਾ ਜੀ 2 ਮਹੀਨੇ ਸਾਨੂੰ ਹੋਰ ਦਿਓ, ਅਸੀਂ ਜਿਹੜਾ ਇੰਟਰਪੋਲ ਦੇ ਨਾਲ ਹਾਲੇ ਰਾਬਤਾ ਕਰਨਾ ਹੈ। ਦੇਖੋ ਇੰਨਾ ਸਮਾਂ ਬੀਤ ਗਿਆ, 32 ਸਾਲ ਦਾ ਸਮਾਂ, ਹਾਲੇ ਤੱਕ ਸੰਪਰਕ ਹੀ ਨਹੀਂ ਹੋਏ। ਤੇ ਜੇ 32 ਸਾਲਾਂ ਦੇ ਵਿੱਚ ਤੁਹਾਡੇ ਸੰਪਰਕ ਨਹੀਂ ਸਾਧੇ ਗਏ ਤੇ ਹੁਣ ਕੀ ਸਾਧੇ ਜਾਣਾ, ਜਦੋਂ ਬਹੁਤ ਸਾਰੇ ਲੋਕ ਤੇ ਇਹੋ ਜਿਹੇ, ਬਹੁਤ ਸਾਰੇ ਪੀੜਤ ਇਹੋ ਜਿਹੇ ਜਿਹੜੇ ਆਪਣੀ ਖਾਲੀ ਝੋਲੀ ਨੂੰ ਸਮਝਾ ਬੈਠੇ ਆ ਕਿ ਤੇਰੇ ਕਰਮਾਂ ਦੇ ਵਿੱਚ ਇਨਸਾਫ ਨਹੀਂ ਹੈ। ਜੇ ਇਸ ਹਾਲਤ ਦੇ ਵਿੱਚ ਅਸੀਂ ਹੋਰ ਵੀ ਉਮੀਦ ਲਾਈਏ ਕਿ ਆਹ ਕਮਿਸ਼ਨ ਬਣ ਗਏ ਜੀ, SIT ਬਣੇਗੀ, ਹਾਲਾਂਕਿ ਮਨਜੀਤ ਸਿੰਘ GK ਨੇ ਅੱਜ ਇਤਰਾਜ਼ ਵੀ ਕੀਤਾ ਹੈ। ਚੰਗੀ ਲੜਾਈ ਲੜ ਰਹੇ ਇਸ ਮਾਮਲੇ ਦੇ ਵਿੱਚ GK ਸਾਹਿਬ, ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਉਹਨਾਂ ਨੇ ਇਤਰਾਜ਼ ਵੀ ਕੀਤਾ ਕਿ ਤੁਹਾਡੇ ਜੀ ਨਾਲ ਤਾਂ SIT ਚੰਗੀ ਹੈ, ਉਹਨਾਂ ਦੀ ਪ੍ਰੋਗਰੈਸ ਵਧੀਆ ਹੈ ਤੇ ਤੁਸੀਂ ਤੇ ਕਮਾਲ ਕਰੀ ਜਾਂਦੇ ਹੋ। ਪਰ GK ਸਾਹਿਬ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਜਿੱਦਣ SIT ਇਹੋ ਜਿਹੇ ਮੋੜ ਤੇ ਆ ਗਈ, ਉਹ ਵੀ ਇਹੋ ਜਿਹਾ ਕੁਝ ਕਰੇਗੀ। ਇਹਨਾਂ ਨੇ ਲਪੇਟਣੀ ਖਿੱਦੋ ਹੈ ਜਿਹੜੀ, ਉਹ ਲੀਰਾਂ ਦੀ ਹੈ, ਤੇ ਉਹ ਜਿੱਦਣ ਖਿਲਰੀ ਉਹਦੇ ਚੋਂ ਨਿਕਲਣਾ ਕੁਝ ਵੀ ਨਹੀਂ। ਹਾਲ ਦੀ ਘੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਟਰਪੋਲ ਦੀ ਜਿਹੜੀ ਇਹ ਗੱਲ ਕਰਦੇ ਪਏ, ਇੰਟਰਪੋਲ ਦੀ ਗੱਲ ਇਹ ਹੈ ਕਿ ਕੁਝ ਗਵਾਹ ਜਿਹੜੇ ਉਹ ਪ੍ਰਭਾਵਿਤ ਕੀਤੇ ਗਏ। ਆਪਾਂ ਨੂੰ ਪਤਾ ਹੀ ਹੈ, ਜਿਵੇਂ ਦੱਸਦੇ ਆ ਕਿ ਕੈਨੇਡਾ ਅਮਰੀਕਾ 'ਚ ਕੁਝ ਗਵਾਹਾਂ ਦੀ ਔਲਾਦਾਂ ਨੂੰ ਸੈਟਲ ਕੀਤਾ ਗਿਆ ਜੀ ਤਾਂ ਜੀ ਕਿ ਜੀ ਉਹ ਗਵਾਹੀ ਜਿਹੜੀ ਉਹ ਮੁੱਕਰ ਜਾਣ। ਹੁਣ ਦੇਖੋ ਅੱਜ ਤੱਕ ਇੱਥੋਂ ਵਾਲੇ ਜਿਹੜੇ ਗਵਾਹ, ਜਿਹੜੇ ਆਈ ਵਿਟਨੈਸ ਤੇ ਜਿਹੜੇ ਵਿਕਟਮ ਆ, ਤੁਹਾਡੇ ਕੋਲ ਉਹ ਤੇ ਭੁਗਤਾਏ ਨਹੀਂ ਗਏ, ਤੁਹਾਡੇ ਕੋਲ ਉਹਨਾਂ ਗਵਾਹੀਆਂ ਦੇ ਸਿਰ ਤੇ ਕੇਸ ਨੇਪਰੇ ਨਹੀਂ ਚੜੇ ਗਏ। ਤੁਸੀਂ ਅਮਰੀਕਾ ਕੈਨੇਡਾ 'ਚ ਕਦੋਂ ਲੱਭ ਕੇ ਲਿਆਏ ਤੇ ਕਦੋਂ ਤੁਸੀਂ ਇਨਸਾਫ ਦੀ ਡਫਲੀ ਵਜਾਈ ਤੇ ਕਦੋਂ ਲੋਕਾਂ ਨੇ ਸੁਣੀ? ਜਾਪਦਾ ਨਹੀਂ ਜੀ, ਹੁਣ ਤੇ ਮੁਸ਼ਕਲ ਜਾ। ਜੀ 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 ਅਤੇ ਅੱਗੇ ਵਧਦੇ ਹਾਂ। ਭਾਰਤ ਨਿਜ਼ਾਮ ਦਾ ਇੱਕ ਹੋਰ ਧੱਬਾ ਉੱਤੇ, ਜੇਲ੍ਹ ਵਿੱਚ ਗਰਭਵਤੀ ਹੋਈ ਕੁੜੀ। ਇਹ ਦੇਖੋ, ਭਾਰਤੀ ਨਿਜ਼ਾਮ ਹੈ ਨਾ ਜਿਹੜਾ, ਉਹ ਅਤੀਤ ਤੋਂ ਸਬਕ ਸਿੱਖਦਾ ਨਹੀਂ ਤੇ ਵਰਤਮਾਨ ਨੂੰ ਉਹ ਸਮਝਦਾ ਨਹੀਂ ਤੇ ਭਵਿੱਖ ਉਹ ਕਦੇ ਚੰਗਾ ਉਸਾਰਦਾ ਨਹੀਂ। ਇਹੀ ਭਾਰਤੀ ਨਿਜ਼ਾਮ ਦੀ ਹੈ ਜਿਹੜੀ ਸਭ ਤੋਂ ਕਹਿ ਲਈਏ ਕਿ ਤਰਾਸਦੀ ਵਾਲੀ ਗੱਲ ਹੈ। ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ, ਸਾਡੇ ਵਰਗੇ ਕਈ ਇਹੋ ਜਿਹੇ ਹੋਣੇ ਜਿਨ੍ਹਾਂ ਨੇ ਉਹ ਅੱਖਾਂ ਤੱਤੀਆਂ ਕਰਨ ਲਈ ਵੀਡੀਓ ਵੇਖਿਆ ਸੀ, ਕਿਉਂਕਿ ਉਹਦੇ ਵਿੱਚ ਇੱਕ ਜਨਾਨਾ ਜੇਲ੍ਹ ਦੇ ਅੰਦਰ, ਸ਼ਾਇਦ ਬਿਹਾਰ ਤੋਂ ਸੀ ਜਾਂ UP ਦੇ ਵਿੱਚੋਂ ਸੀ, ਤਾਂ ਉਸ ਜੇਲ੍ਹ ਦੇ ਵਿੱਚ ਜਿਹੜਾ ਸੁਪਰੀਡੈਂਟ ਆ, ਜਿਹਦੇ ਜ਼ਿੰਮੇ ਆ ਸਾਰੀ ਸੁਰੱਖਿਆ ਜੇਲ੍ਹ ਦੀ, ਤਾਂ ਉਹ ਸੁਪਰੀਡੈਂਟ ਜਾ ਕੇ ਇੱਕ ਕੈਦੀ ਕੁੜੀ, ਮਜਬੂਰ ਕੁੜੀ ਨਾਲ ਜ਼ਬਰਦਸਤੀ ਕਰ ਰਿਹਾ, ਉਹਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ। ਉਹ ਕਿਸੇ ਨੇ ਦੂਰ ਖੜੇ ਨੇ ਵੀਡੀਓ ਬਣਾ ਲਈ, ਚੈਨਲਾਂ ਨੇ ਉਹ ਟੈਲੀਕਾਸਟ ਕੀਤੀ। ਤੇ ਉਸ ਦਿਨ ਹੀ ਜਾਗ ਜਾਣਾ ਚਾਹੀਦਾ ਸੀ ਭਾਰਤੀ ਨਿਜ਼ਾਮ ਨੂੰ ਕਿ ਇੱਕ ਜਿਹੜਾ ਕਹਿ ਲਈਏ ਕਿ ਪਿਛਲੀ ਉਮਰ ਦਾ ਅਫਸਰ ਹੈ ਜਿਹੜਾ ਜਾ ਕੇ ਉਹ ਇਹੋ ਜਿਹੀਆਂ ਬੇਹੁਦਰੀਆਂ ਕਰਨ ਡਿਆ ਤੇ ਉੱਥੇ ਕੀ ਕੀ ਹੁੰਦਾ ਹੋਏਗਾ, ਹੋਰ ਇਹਦੀ ਅਸੀਂ ਜਿਹੜੀ ਆ ਪੁੱਛ ਪੜਤਾਲ ਕਰੀਏ। ਪਰ ਮੈਂ ਜਿਵੇਂ ਅੱਗੇ ਕਿਹਾ ਕਿ ਇੱਥੇ ਜਾਗਦਾ ਕੋਈ ਨਹੀਂ ਵੇਲੇ ਸਿਰ। ਇੱਥੇ ਜਦੋਂ ਗਠੜੀ ਕੋਈ ਲੈ ਜਾਂਦਾ ਤੇ ਉਦੋਂ ਫਿਰ ਸਾਰੇ ਲਕੀਰਾਂ ਕੁੱਟਦੇ ਫਿਰਦੇ ਆ। ਉਸ ਘਟਨਾ ਨੂੰ ਦਬਾ ਦਿੱਤਾ ਗਿਆ। ਹੁਣ ਇਹ ਜਿਹੜੀ ਘਟਨਾ ਹੈ ਜੌਨਪੁਰ ਤੋਂ ਸਾਹਮਣੇ ਆਈ ਹੈ, UP ਦੇ ਵਿੱਚੋਂ ਇਹ ਘਟਨਾ ਆਈ ਹੈ ਕਿ ਉੱਥੇ ਇੱਕ ਲੜਕੀ ਹੈ, ਉਹਨੂੰ 2015 ਦੇ ਵਿੱਚ ਜੇਲ੍ਹ 'ਚ ਭੇਜਿਆ ਗਿਆ। ਉਸ ਸਮੇਂ ਉਹਦਾ ਮੈਡੀਕਲ ਕੀਤਾ ਗਿਆ, ਉਹ ਬਿਲਕੁਲ ਸਹੀ ਸੀ। ਹੁਣ ਐਤਕੀ ਜਦੋਂ ਮੈਡੀਕਲ ਹੋਇਆ ਤੇ ਉਹ 8 ਮਹੀਨਿਆਂ ਦੀ ਗਰਭਵਤੀ ਹੈ। ਇਹ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਜਨਾਨਾ ਜੇਲ੍ਹ ਹੁੰਦੀ ਹੈ ਜਿਹੜੀ, ਉਹ ਜਨਾਨਾ ਜੇਲ੍ਹ ਜਿਹੜੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਭਾਵੇਂ ਉਹ ਮਰਦ ਕੈਦੀਆਂ ਦੀ ਜੇਲ੍ਹ ਦੇ ਨਾਲ ਹੀ ਹੋਵੇ, ਪਰ ਉਹ ਇੱਥੇ ਇੱਕ ਦੂਜੇ ਵੱਲ ਝਾਕ ਵੀ ਨਹੀਂ ਸਕਦੇ। ਇਹੋ ਜਿਹਾ ਹਾਤਾ ਬਣਾਇਆ ਹੁੰਦਾ, ਏਡੀਆਂ ਵੱਡੀਆਂ ਦੀਵਾਰਾਂ ਹੁੰਦੀਆਂ ਨੇ ਕਿ ਕੋਈ ਦੇਖ ਵੀ ਨਹੀਂ ਸਕਦਾ। ਤੇ ਜੇ ਇਸ ਹਾਲਾਤ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਬਦਕਾਰ ਕੰਮ ਕਰ ਰਿਹਾ, ਤਾਂ ਇਹਦਾ ਮਤਲਬ ਹੈ ਕਿ ਉੱਥੇ ਹੋਰ ਕੋਈ ਨਹੀਂ, ਕੋਈ ਉਹ ਜਿਹੜਾ ਹਿਫਾਜ਼ਤੀ ਅਮਲੇ ਦਾ ਕਰਮਚਾਰੀ ਹੈ ਜਿਹੜਾ, ਉਹ ਇਹੋ ਜਿਹਾ ਕੰਮ ਕਰਕੇ ਆਇਆ। ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਵੱਡਾ ਕੇਸ ਆ। ਜੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਤਾਂ ਜਿਹੜੀਆਂ ਬੀਬੀਆਂ ਅੰਦਰ ਨੇ, ਕੈਦ ਕੱਟ ਰਹੀਆਂ ਨੇ, ਉਹਨਾਂ ਲਈ ਬਹੁਤ ਫਿਰ ਆਪਾਂ ਕਹਿ ਸਕਦੇ ਹਾਂ ਕਿ ਗੰਭੀਰ ਵਿਸ਼ਾ, ਚਿੰਤਾ ਦਾ ਵਿਸ਼ਾ ਜੇ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਸੋ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਮੰਨ ਲਓ ਆਪਸੀ ਸਹਿਮਤੀ ਦੇ ਨਾਲ ਵੀ ਸੰਬੰਧ ਬਣੇ ਆ ਤੇ ਤਾਂ ਵੀ ਉਸ ਬੰਦੇ ਤੇ ਕੇਸ ਬਣਦਾ ਹੈ ਜੇ ਉਹ ਸਰਕਾਰੀ ਨੌਕਰੀ ਤੇ, ਕਿਉਂਕਿ ਜੇਲ੍ਹ ਨਿਯਮਾਵਲੀ ਕਹਿੰਦੀ ਹੈ ਕਿ ਤੁਸੀਂ ਇਹੋ ਜਿਹਾ ਕੰਮ ਨਹੀਂ ਕਰ ਸਕਦੇ। ਤੁਸੀਂ ਜੇ ਮਰਦ ਹੋ ਤਾਂ ਔਰਤ ਕੈਦੀ ਦੇ ਹਾਤੇ ਦੇ ਵਿੱਚ ਬਿਨਾਂ ਕੰਮ ਤੋਂ ਜਾ ਵੀ ਨਹੀਂ ਸਕਦੇ, ਉੱਥੇ ਖੜ ਵੀ ਨਹੀਂ ਸਕਦੇ ਗੇਟ ਦੇ ਅੱਗੇ। ਜੀ 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 ਅੱਗੇ ਵਧਦੇ ਹਾਂ। ਸੁਰਜੀਤ ਕੁਮਾਰ ਜਿਆਣੀ ਹੁਣਾਂ ਦਾ ਇੱਕ ਹੋਰ ਵਿਵਾਦਿਤ ਬਿਆਨ, ਪੈਸੇ ਦੇ ਕੇ ਭਾਵੇਂ ਬੰਦਾ ਮਰਾ ਲਓ। ਸੁਰਜੀਤ ਕੁਮਾਰ ਜਿਆਣੀ ਦਾ ਕੰਮ ਇਹ ਹੈ ਜੀ ਕਿ ਬਿਆਨ ਦੇ ਲਓ, 4 ਦਿਨ ਸੁਰਖੀਆਂ ਪਾ ਲਓ, ਜਦੋਂ ਸਵਾਲ ਹੁੰਦੇ ਫਿਰ ਭੱਜ ਜਾਂਦੇ ਆ। ਔਰ ਦੇਖੋ, ਇੱਕ ਅੰਡਰ ਮੈਟ੍ਰਿਕ ਮੰਤਰੀ ਤੋਂ ਅਸੀਂ ਤਵੱਕੋ ਹੋਰ ਕਰਾਂਗੇ ਵੀ ਕੀ, ਤਵੱਕੋ ਰੱਖ ਵੀ ਕੀ ਸਕਦੇ ਹਾਂ? ਇਹ ਤੇ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਅਸੀਂ ਬਿਆਨਾਂ 'ਚ ਖੁਸ਼ ਹੋ ਜਾਂਦੇ ਹਾਂ। ਉਹਦੇ ਬਿਆਨ ਤੇ, ਸ਼ਰਾਬ ਵਾਲੇ ਬਿਆਨ ਤੇ ਮੇਨ ਪੇਜ ਆ ਜਿਹੜੇ ਅਖਬਾਰਾਂ ਦੇ ਉਹ ਭਰ ਜਾਂਦੇ ਆ, ਡਿਬੇਟ ਹੋਣ ਲੱਗ ਪੈਂਦੇ, ਉਹਦੀਆਂ ਇੰਟਰਵਿਊ ਲੈਣ ਲਈ ਪੱਤਰਕਾਰ ਚਲੇ ਜਾਂਦੇ ਆ। ਤਾਂ ਇਹਦਾ ਮਤਲਬ ਹੈ ਕਿ ਰਾਸ ਆਉਂਦੇ ਆ ਲੋਕਾਂ ਨੂੰ, ਲੋਕ ਰਸ ਲੈਂਦੇ ਉਹਨਾਂ ਗੱਲਾਂ ਦੇ ਵਿੱਚ, ਤਾਂ ਹੀ ਉਹ ਕਰਦਾ ਹੁੱਬ ਕੇ। ਜੇ ਇੱਕ ਉਹਦੇ ਬੇਵਕੂਫਾਨਾ ਜਿਹੜਾ ਬਿਆਨ ਹੈ ਉਹਦਾ ਇੱਕ ਦਾ ਕੋਈ ਇਸ ਤਰ੍ਹਾਂ ਦਾ ਵਿਰੋਧ ਕੀਤਾ ਹੁੰਦਾ ਤੇ ਸ਼ਾਇਦ ਦੂਜਾ ਨਾ ਦਿੰਦਾ, ਦੂਜੇ ਦਾ ਕੀਤਾ ਹੁੰਦਾ ਤੀਜਾ ਨਾ ਦਿੰਦਾ। ਇਹਨੇ ਤੇ ਬਹੁਤ ਥਾਵਾਂ ਤੇ ਜਿਹੜੇ ਆ ਉਹ ਬਿਆਨ ਜਿਹੜੇ ਬਿਲਕੁਲ ਬੇਪਰਵਾਹੀ ਵਾਲੇ, ਲਾਪਰਵਾਹੀ ਵਾਲੇ ਦਿੱਤੇ। ਹੁਣ ਅੱਜ ਵੀ ਕੀ ਕੀਤਾ ਨੇ, ਅੱਜ ਵੀ ਇਹਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਸਿਹਤ ਵਿਭਾਗ ਦੇ ਵਿੱਚ ਇਹ ਸ਼ਿਕਾਇਤਾਂ ਆ ਰਹੀਆਂ ਨੇ
ਕਿ ਬਹੁਤ ਸਾਰੇ ਸਰਟੀਫਿਕੇਟ ਆ ਜਿਹੜੇ ਜਨਮ ਸਰਟੀਫਿਕੇਟ ਆ ਉਹ ਰਿਸ਼ਵਤ ਲੈ ਕੇ ਬਣਾਏ ਜਾਂਦੇ, ਤੇ ਰਿਸ਼ਵਤ ਹੈ ਜਿਹੜੀ ਉਹ ਪਹਿਲਾਂ 150 ਤੋਂ ਸ਼ੁਰੂ ਹੋਈ ਸੀ, ਫਿਰ ਹੁਣ ਹਜ਼ਾਰਾਂ ਤੱਕ ਚਲੇਗੀ। ਤੇ ਉਹ ਕਹਿੰਦਾ ਜੀ ਕਿ ਉਹਦਾ ਜਵਾਬ ਸੁਣੋ, ਕਹਿੰਦਾ ਕੀ ਹੈ ਕਿ ਇੱਥੋਂ ਦੀ ਮਿਨਿਸਟਰੀ ਹੈ ਜਿਹੜੀ ਉਹ ਜਵਾਬ ਦੇ ਦੇਖੋ ਕਿਸ ਪੱਧਰ ਦੀ ਹੈ। ਉਹ ਕਹਿੰਦਾ ਕਿ ਜੀ ਇਹ ਤਾਂ ਇੰਡੀਆ ਭਾਰਤ ਹੈ, ਇੱਥੇ ਤੇ ਪੈਸਾ ਦੇ ਕੇ ਭਾਵੇਂ ਬੰਦਾ ਮਰਾ ਲਓ, ਸਰਟੀਫਿਕੇਟਾਂ ਦੀ ਕਿਹੜੀ ਗੱਲ ਹੈ। ਦੇਖੋ ਇੱਕ ਹੈਲਥ ਮਿਨਿਸਟਰ ਆਪਣੇ ਮਹਿਕਮੇ ਦੀ ਜਿਹੜੀ ਭ੍ਰਿਸ਼ਟਾਖੋਰੀ ਤੇ ਮੋਹਰ ਲਾ ਰਿਹਾ ਹੈ, ਉਹ ਜਾਨੀ ਉਦਾਹਰਨ ਦੇ ਰਿਹਾ ਹੈ ਕਿ ਇਹ ਤਾਂ ਕੁਝ ਵੀ ਨਹੀਂ, ਉਹ ਤੋਂ ਉਤਲੇ ਕੰਮ ਵੇਖੋ। ਹੁਣ ਮੰਨ ਲਓ ਕੱਲ ਨੂੰ ਕੋਈ ਕਿਸੇ ਦਾ ਜੀ ਮਰ ਜਾਵੇ ਤੇ ਇਹ ਕਹਿ ਸਕਦੇ ਆ ਕਿ ਉਹ ਦੇਖੋ ਜੀ ਫਲਾਣੀ ਥਾਂ ਤੇ ਤਾਂ 5 ਮਰ ਗਏ ਆ, ਤੁਸੀਂ ਸਬਰ ਕਰ ਲਓ। ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹਦਾ ਨੋਟਿਸ ਲੈਣਾ ਚਾਹੀਦਾ ਲੋਕਾਂ ਨੂੰ, ਜਿਨ੍ਹਾਂ ਨੇ ਚੁਣ ਕੇ ਭੇਜਿਆ ਉਹਨਾਂ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿ ਭਾਈ ਤੁਸੀਂ ਕਰਨ ਕੀ ਡਏ ਜੇ। ਬਾਕੀ ਪੈਸੇ ਦੇ ਕੇ ਜਿਹੜੇ ਬੰਦੇ ਮਰਾਉਣ ਵਾਲੀ ਗੱਲ ਰਹੀ ਹੈ ਤੇ ਉਹ ਤੇ ਲੋੜ ਹੀ ਨਹੀਂ ਪੈਸੇ ਦੇਣ ਦੀ। ਇਹਨਾਂ ਦੇ ਰਾਜ ਦਾ ਜਿਹੜਾ ਹਸਪਤਾਲ ਹੈ ਉਹਦੇ 'ਚ ਬੰਦੇ ਨੂੰ ਜਮ੍ਹਾਂ ਕਰਾਇਓ 2-3 ਦਿਨ ਬਾਅਦ ਤੇ ਫਿਰ ਡੱਬਾ ਬੰਦ ਹੋ ਕੇ ਆਊਗਾ। ਜੋ ਇਹਨਾਂ ਨੇ ਹਸਪਤਾਲਾਂ ਦਾ ਹਾਲ ਬਣਾਇਆ, ਪੈਸੇ ਦੇਣ ਦੀ ਤੇ ਲੋੜ ਹੀ ਨਹੀਂ। ਬਿਲਕੁਲ ਜੀ। ਅਤੇ ਜਾਂਦੇ ਜਾਂਦੇ ਗੱਲ ਕਰਦੇ ਹਾਂ, ਬਾਦਲ ਸਾਹਮਣੇ ਨੰਬਰ ਬਣਾਉਣ ਲਈ ਲਿਆਂਦੇ ਸੋਈ ਦੇ ਜਵਾਨ ਜਲੂਸ ਕਢਾ ਗਏ। ਦੇਖੋ ਜੀ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਹੀ ਵਾਪਰਦੀਆਂ ਕਿ ਆਉਂਦੇ ਕੁਛ ਕਰਨੇ ਤੇ ਕਰ ਕੁਛ ਜਾਂਦੇ ਆ। ਇਹ ਆਲਮ ਵਾਲਾ ਪਿੰਡ ਦੀ ਘਟਨਾ, ਲੰਬੀ ਹਲਕੇ ਦਾ ਪਿੰਡ ਆਲਮ ਵਾਲਾ, ਉੱਥੋਂ ਦਾ ਇੱਕ ਨਵਾਂ ਮੁੰਡਾ ਹੈ ਜਿਹੜਾ ਸੋਈ ਦਾ ਲੀਡਰ ਬਣਿਆ। ਉਹਨੇ ਸੋਚਿਆ ਕਿ ਚਲੋ ਭਾਈ ਵਾਹਵਾ ਰੌਣਕ ਜੀ ਦਿਖਾ ਦਈਏ ਬਾਬੇ ਨੂੰ। ਉਹਨੇ ਫੜਾ ਕੇ ਜਿਹੜੇ ਬੰਦੇ ਸੀ ਕਿ ਸਾਰੇ ਲੈ ਆਂਦੇ ਤੇ ਸੋਈ ਕਰਾਤੀ। ਜਿਹਦੇ ਮੱਥੇ ਤੇ ਪੱਟੀ ਵੇਖੋ ਸੋਈ ਦਾ, ਜਿਹਦੇ ਮੱਥੇ ਤੇ ਪੱਟੀ ਵੇਖੋ ਸੋਈ ਦਾ। ਉਹ ਪੱਤਰਕਾਰ ਵੀ ਹੈਰਾਨ ਰਹਿ ਗਏ ਕਿ ਸੋਈ ਅੱਜ ਕਿਵੇਂ ਜਿਹੜੀ ਆ ਉਹ ਬਿਲਕੁਲ ਪਰੋਈ ਪਈ ਹੈ ਮਾਲਾ ਦੇ ਮਣਕੇ ਵਾਂਗੂ, ਇਹਨਾਂ ਨੂੰ ਕੀ ਹੋਇਆ। ਤੇ ਉੱਥੇ ਪੱਤਰਕਾਰ ਮੌਜੂਦ ਸਨ। ਪੱਤਰਕਾਰਾਂ ਨੇ ਸੋਈ ਵਾਲਿਆਂ ਨੂੰ ਕਿਹਾ ਕਿ ਆਓ ਜੀ ਕੋਈ ਗੱਲਬਾਤ ਕਰੀਏ। ਸੋ ਸੋਈ ਵਾਲੇ ਜਿਹੜੇ ਸੀ ਗੱਲਬਾਤ ਕਰਨ ਲਈ ਆ ਗਏ। ਉਹਨਾਂ ਨੂੰ ਪੁੱਛਿਆ ਕਿ ਸਰਦਾਰ ਸਾਹਿਬ ਸੋਈ ਦੇ ਅੱਖਰੀ ਅਰਥ ਕੀ ਹੈ, ਇਹਦੀ ਪੂਰੀ ਪਰਿਭਾਸ਼ਾ ਕੀ ਹੈ। ਤੇ ਕੋਈ ਕੁਛ ਕਹੀ ਜਾਂਦਾ ਸੀ, ਕੋਈ ਕੁਛ ਕਹੀ ਜਾਂਦਾ ਸੀ। ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਜਿਹਦੀ ਪੱਟੀ ਜੀ ਬੰਨੀ ਫਿਰਦੇ ਮੱਥੇ ਤੇ ਉਹਦਾ ਅੱਖਰੀ ਅਰਥ ਕੀ ਹੈ ਤੇ ਉਹਦਾ ਮੰਤਵ ਕੀ ਹੈ, ਉਹ ਆਰਗੇਨਾਈਜੇਸ਼ਨ ਕਾਹਦੇ ਲਈ ਬਣਾਈ ਗਈ ਹੈ, ਕਿਸੇ ਨੂੰ ਪਤਾ ਹੀ ਨਹੀਂ। ਇੱਕ ਨੂੰ ਪੱਤਰਕਾਰਾਂ ਨੇ ਪੁੱਛਿਆ, ਉਹ ਤੇ ਅੱਗੋਂ ਪੱਤਰਕਾਰ ਨੂੰ ਪੈ ਗਿਆ। ਉਹ ਕਹਿੰਦਾ ਯਾਰ ਕੀ ਤੁਸੀਂ ਦਿਮਾਗ ਖਾਧਾ। ਕਹਿੰਦਾ ਮੈਂ ਤਾਂ ਪਲੰਬਰ ਹਾਂ, ਮੈਂ ਤਾਂ ਟੂਟੀਆਂ ਠੀਕ ਕਰਾ ਲਓ, ਮੈਨੂੰ ਤੇ ਲੈ ਆਇਆ, ਮੈਂ ਆ ਗਿਆ, ਮੈਨੂੰ ਕੀ ਪਤਾ ਸੋਈ ਕੀ ਹੁੰਦਾ। ਸੋ ਇਹੋ ਜਿਹਾ ਹਾਲ ਸੀਗਾ। ਪਰ ਹਾਲ ਇਹ ਜਿਹੜਾ ਇਹ ਮਹਿਕਮਾ ਇਹ ਇੱਥੋਂ ਤੱਕ ਭੀੜ ਵਧਾਉਣ ਦੇ ਮਹਿਕਮੇ ਦਾ ਹੀ ਹਿੱਸਾ ਬਣਿਆ ਰਹੇ ਤੇ ਚੰਗਾ। ਕੱਲ ਨੂੰ ਇਹਨਾਂ ਚੋਂ ਕੋਈ ਅੱਗੇ ਆ ਕੇ ਮੰਤਰੀ ਬਣ ਗਿਆ ਤੇ ਫਿਰ ਸਮਝ ਲਓ ਚੜ ਗਿਆ ਨਿੰਮ ਤੇ ਕਰੇਲਾ। ਜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।